ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਅਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਅਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ
ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ, ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਸ਼ਹੀਦਾਂ ਦੇ ਪਾਵਨ ਪਵਿੱਤਰ ਅਸਥਾਨ ਇਸ ਗੁਰੂ ਘਰ ਦੇ ਵਿੱਚ ਇਕੱਤਰਿਤ ਹੋਇਆ ਔਰ ਹੋ ਰਿਹਾ। ਬੇਅੰਤ ਪਰਿਵਾਰਕ ਮੈਂਬਰ ਜਿੱਥੇ ਗੁਰੂ ਪਿਤਾ ਜੀ ਦੀ ਗੋਦ ਵਿੱਚ ਜੁੜੇ ਨੇ, ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਜੁੜੇ ਨੇ। ਜਿਹੜੇ ਪ੍ਰੇਮੀ ਇੱਥੇ ਬੈਠੇ, ਜਿਹੜੇ ਘਰਾਂ ਦੇ ਵਿੱਚ ਜੁੜੇ, ਸਭ ਤੋਂ ਪਹਿਲਾਂ ਸਾਰੀ ਸੰਗਤ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। YouTube ਦਾ ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕਿਆ ਹੈ। ਨਿਮਰਤਾ ਸਹਿਤ ਬੇਨਤੀ, ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰੋ। ਇਹ ਵੱਡਾ ਪੁੰਨ ਹੈ, ਵੱਡਾ ਪੁੰਨ ਖੱਟੋ ਅੱਗੇ ਸੰਗਤ ਨੂੰ ਜੋੜਨ ਦਾ। ਬਾਬਾ ਆਨੰਦ ਸਿੰਘ ਜੀ ਦਾ ਬਚਨ ਹੈ, ਜੋੜਨ ਵਰਗਾ ਪੁੰਨ ਕੋਈ ਨਹੀਂ ਔਰ ਤੋੜਨ ਵਰਗਾ ਪਾਪ ਕੋਈ ਨਹੀਂ। ਘਰ ਬੈਠਿਆਂ ਪੁੰਨ ਕਮਾਓ। ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ। ਔਰ ਜਿਨ੍ਹਾਂ ਨੇ ਸਾਡਾ ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਕਰ ਲਓ। ਆਓ, ਭਾਵਨਾ ਹੋਈ ਗੁਰੂ ਰਾਮਦਾਸ ਜੀ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਚਰਨਾਂ 'ਚ ਬੈਠੇ ਬਾਬਾ ਦੀਪ ਸਿੰਘ ਸਾਹਿਬ, ਤੇ ਬੜੇ ਪਿਆਰ ਵਿੱਚ ਕੁਝ ਕੁ ਮਿੰਟ ਵਾਹਿਗੁਰੂ ਗੁਰਮੰਤਰ ਦਾ ਜਾਪ ਸਾਰੇ ਰਲ ਮਿਲ ਕੇ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ 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 ਜੀ ਬਾਬਾ ਦੀਪ ਸਿੰਘ 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 ਜੀ ਵਾਹਿਗੁਰੂ 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 ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇਕ ਓੰਕਾਰ ਸਤਿਨਾਮ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸਰੇ ਆਦ ਸੱਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ 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 ਸਾਰੇ ਹੋਰ ਉੱਚੀ ਵਾਹਿਗੁਰੂ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਜਿਹੜੀਆਂ ਦੋ ਚਾਰ ਆਪਾਂ ਬੇਨਤੀਆਂ ਰੋਜ਼ ਕਰਦੇ ਆ ਉਹ ਕਰਕੇ ਫਿਰ ਸ਼ਬਦ ਪੜ੍ਹਨਾ ਇੱਕ ਵਾਰੀ ਪੁੱਛ ਲਾਂ ਚੜ੍ਹਦੀ ਕਲਾ 'ਚ ਉਹ ਬੋਲੇ ਤੁਹਾਡਾ ਜਕਾਰਾ ਇੱਕ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਡਾ ਜਕਾਰਾ ਨਾ ਜਿਨ੍ਹਾਂ ਨੇ ਵੀ ਲਾਇਆ ਸੀ ਕਿਹਨਾਂ ਨੇ ਲਾਇਆ ਸੀ ਉਹ ਪਿੱਛੇ ਰਹਿ ਗਿਆ ਜਕਾਰਾ ਅੱਗੇ ਆਉਣ ਦਿਓ ਥੋੜਾ ਜਿਹਾ ਗੱਜ ਕੇ ਲਾਓ ਚੜ੍ਹਦੀ ਕਲਾ 'ਚ ਉਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਜਦੋਂ ਲਾਉਣਾ ਹੈ ਜਕਾਰਾ ਲਾਉਣਾ ਹੈ, ਜਕਾਰੀ ਨਹੀਂ ਲਾਉਣੀ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਆਪਾਂ 2-4 ਬੇਨਤੀਆਂ ਕਰਦੇ ਆਂ ਉਹ ਕਰਾਂਗੇ, ਫਿਰ ਸ਼ਬਦ ਪੜ੍ਹਨਾ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਬਿਹਤਰ ਇਨਸਾਨ ਬਣਨ ਦੇ ਲਈ 3 ਚੀਜ਼ਾਂ ਯਾਦ ਰੱਖੋ। ਜੇ ਬਿਹਤਰ ਇਨਸਾਨ ਬਣਨਾ ਹੈ ਨਾ, ਕਿਉਂਕਿ ਮੈਂ ਰੋਜ਼ਾਨਾ, ਕਿਉਂਕਿ ਬਹੁਤ ਸਾਰੇ ਪ੍ਰੇਮੀ ਇਹੋ ਜਿਹੇ ਨੇ ਜਿਹੜੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਰੋਜ਼ਾਨਾ ਸੰਗਤ ਕਰਦੇ ਨੇ, ਪਰਿਵਾਰਕ ਮੈਂਬਰ ਨੇ, 3 ਤੋਂ 4 ਵੀ, ਰਾਤੀ 10 ਤੋਂ 11 ਸਾਡੇ YouTube ਚੈਨਲ ਦੇ ਮਾਧਿਅਮ ਰਾਹੀਂ ਵੀ, ਕਿਉਂਕਿ ਮੈਂ ਵੇਖ ਰਿਹਾ ਕਿੱਡੀ ਕਿੱਡੀ ਦੂਰੋਂ ਤੁਸੀਂ ਚੱਲ ਕੇ ਆਏ। ਕੈਲੀਫੋਰਨੀਆ ਤੋਂ ਭੈਣ ਜੀ ਕਹਿੰਦੇ ਜੀ ਅਸੀਂ ਹੋਟਲ ਹੀ ਇੱਥੇ ਬੁੱਕ ਕਰਾ ਲਿਆ, ਇੱਥੇ ਆਨੰਦ ਲੈਣ ਵਾਸਤੇ ਆਏ। ਮਿਸੀਗਨ ਤੋਂ ਵੀ, ਆ ਮਿਡਲ ਟਾਊਨ ਤੋਂ ਵੀ, ਨਿਊ ਜਰਸੀ ਤੋਂ ਅੱਜ ਸਾਡਾ ਬੱਚਾ ਆਇਆ ਗੋਬਿੰਦ, ਹੋਰ ਵੀ ਕਿੱਥੋਂ ਕਿੱਥੋਂ ਤੁਸੀਂ ਦੂਰੋਂ ਦੂਰੋਂ ਚੱਲ ਕੇ ਆਏ ਹੋ। ਬਾਪੂ ਦੀਪ ਸਿੰਘ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਹੋਰ ਬਖਸ਼ਿਸ਼ਾਂ ਕਰਨ। ਸੁਣਿਓ, ਬਿਹਤਰ ਇਨਸਾਨ ਬਣਨ ਦੇ ਲਈ 3 ਚੀਜ਼ਾਂ ਜ਼ਰੂਰ ਯਾਦ ਵਿੱਚ ਰੱਖੋ। ਪਹਿਲੀ ਚੀਜ਼, ਭਾਵੇਂ ਛੋਟਾ ਜਿਹਾ ਹੀ ਝੂਠ ਹੋਵੇ, ਪਰ ਪਿਆਰਿਓ ਝੂਠ ਬੋਲਣ ਦੀ ਆਦਤ ਤੋਂ ਕੋਸ਼ਿਸ਼ ਕਰੋ ਅਸੀਂ ਸਾਰੇ ਬਚ ਕੇ ਰਹੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਐਵੇਂ ਬਿਨਾਂ ਵਜ੍ਹਾ ਤੋਂ ਝੂਠ ਬੋਲੀ ਜਾਣਾ, ਤੇ ਇੱਕ ਝੂਠ ਨੂੰ ਲੁਕਾਉਣ ਲਈ 10-10 ਝੂਠ ਹੋਰ ਬੋਲਦੇ ਆਪਾਂ, ਹੈ ਜੀ। ਨਿੱਕਾ ਜਿਹਾ ਝੂਠ ਹੋਵੇ ਨਾ, ਕੋਸ਼ਿਸ਼ ਕਰੋ ਉਸ ਝੂਠ ਬੋਲਣ ਦੀ ਆਦਤ ਤੋਂ ਜਿੰਨਾ ਬਚਿਆ ਜਾ ਸਕੇ ਬਚ ਕੇ ਰਹੀਏ। ਇੱਥੇ ਥੋੜੀ ਜਿਹੀ ਇੱਕ ਬਰੀਕੀ ਹੈ, ਉਹ ਪਤਾ ਕੀ ਬਰੀਕੀ? ਇੰਨੀ ਕਈ ਵਾਰੀ ਸਾਡੀ ਲਾਈਫ ਦੇ ਵਿੱਚ ਇਹੋ ਜਿਹੀ ਸਿਚੁਏਸ਼ਨ ਬਣਦੀ ਹੈ, ਇਹੋ ਜਿਹਾ ਮਾਹੌਲ ਬਣਦਾ ਹੈ ਕਿ ਸਾਡੇ ਸੱਚ ਬੋਲਣ ਦੇ ਨਾਲ ਕਿਸੇ ਦੇ ਪਰਦੇ ਨੰਗੇ ਹੋ ਰਹੇ ਨੇ। ਉੱਥੇ ਜੇ ਨਿੱਕਾ ਜਿਹਾ ਤੂੰ ਕਹਿਤਾ ਨਾ ਮੈਨੂੰ ਇਸ ਚੀਜ਼ ਬਾਰੇ ਨਹੀਂ ਪਤਾ, ਉੱਥੇ ਇਹ ਚੀਜ਼ ਸੱਚ ਤੋਂ ਵੀ ਵੱਡੀ ਮੰਨੀ ਜਾਏਗੀ। ਸ਼ਾਇਦ ਕਈ ਨਾ ਸਮਝੇ ਹੋਣ। ਹੁਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਉੱਚ ਦੇ ਪੀਰ ਬਣੇ ਨੇ, ਹੈ ਜੀ, ਉੱਚ ਪਿੰਡ ਦਾ ਨਾਂ ਹੈ, ਪੀਰਾਂ ਵਾਲਾ ਲਿਬਾਸ ਪਾਇਆ ਸੀ, ਬਾਜਾਂ ਵਾਲੇ ਮਾਈ ਨੇ, ਗਨੀ ਖਾਂ, ਨਬੀ ਖਾਂ, 2 ਸਿੱਖਾਂ ਨੇ ਮਹਾਰਾਜ ਜੀ ਦੀ ਉਹ ਪਾਲਕੀ ਨੂੰ, ਉਹ ਮੰਜੇ ਨੂੰ ਚੱਕਿਆ। ਸਿਪਾਹੀਆਂ ਨੇ ਫੜ ਲਿਆ। ਸਿਪਾਹੀ ਕਹਿੰਦੇ ਕੌਣ ਹੈ ਅੰਦਰ ਪਾਲਕੀ ਦੇ? ਕਹਿੰਦੇ ਜੀ ਇਹ ਉੱਚ ਦੇ ਪੀਰ ਨੇ। ਬੋਲਿਆ ਤੇ ਝੂਠ ਹੈ ਸੀ ਗੁਰੂ ਗੋਬਿੰਦ ਸਿੰਘ ਸਾਹਿਬ। ਕਹਿੰਦੇ ਇਹ ਉੱਚ ਦੇ ਪੀਰ ਨੇ, ਪਰ ਪਿਆਰਿਓ ਬੋਲਿਆ ਭਾਵੇਂ ਝੂਠ ਹੈ, ਪਰ ਉਹ ਝੂਠ ਵੀ ਸੱਚ ਤੋਂ ਵੱਡਾ ਹੋ ਗਿਆ ਕਿ ਆਲਾ ਦੁਆਲਾ ਸਾਰਾ ਉਲਟ ਹੋਇਆ ਪਿਆ, ਤੇ ਮਹਾਰਾਜ ਨੂੰ ਕਿਸੇ ਢੰਗ ਦੇ ਨਾਲ ਇਸ ਘੇਰੇ ਚੋਂ ਕੱਢਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦੇ ਉਲਟ ਦੇਖੋ, ਗੰਗੂ ਬ੍ਰਾਹਮਣ ਬੋਲਦਾ ਸੱਚ ਹੈ ਕਿ ਮਾਂ ਗੁਜਰੀ ਜੀ ਸਾਹਿਬਜ਼ਾਦੇ ਮੇਰੇ ਘਰ ਨੇ, ਪਰ ਉਹਦਾ ਬੋਲਿਆ ਹੋਇਆ ਸੱਚ ਸਾਰੀ ਜ਼ਿੰਦਗੀ ਦੇ ਲਈ, ਮੈਂ ਕਹਿੰਦਾ ਜਦ ਤੱਕ ਇਹ ਸ੍ਰਿਸ਼ਟੀ ਹੈ ਉਦੋਂ ਤੱਕ ਗੰਗੂ ਨੂੰ ਪਿਆਰਿਓ ਲੋਕ ਮੰਦਾ ਹੀ ਕਹਿੰਦੇ ਨੇ, ਭਾਵੇਂ ਉਹਨੇ ਸੱਚ ਬੋਲਿਆ। ਕਈ ਵਾਰੀ ਸੱਚ ਬੋਲਣ ਦੀ ਵੀ ਸਜ਼ਾ ਮਿਲ ਜਾਂਦੀ ਹੈ ਤੇ ਝੂਠ ਬੋਲਣ ਕਰਕੇ ਬੰਦਾ ਬਰੀ ਹੋ ਜਾਂਦਾ ਹੈ। ਗਹਿਰਾਈ ਸਮਝਣੀ ਹੈ ਗੱਲ ਦੀ। ਉਹ ਸੱਚ, ਜਿਸ ਸੱਚ ਦੇ ਨਾਲ ਕਿਸੇ ਦੇ ਪਰਦੇ ਨੰਗੇ ਹੋ ਰਹੇ ਹੋਣ, ਉੱਥੇ ਕਹਿ ਦੇ ਮੈਨੂੰ ਇਸ ਚੀਜ਼ ਬਾਰੇ ਨਹੀਂ ਪਤਾ, ਉਹ ਨਿੱਕਾ ਜਿਹਾ ਬੋਲਿਆ ਝੂਠ ਵੀ ਸੱਚ ਤੋਂ ਵੱਡਾ ਹੋ ਜਾਏਗਾ। ਤੇ ਜੇ ਤੇਰੇ ਸੱਚ ਬੋਲਣ ਦੇ ਨਾਲ ਕਿਸੇ ਦੀ ਜਾਨ ਜਾ ਰਹੀ, ਕਿਸੇ ਦੀ ਇੱਜ਼ਤ ਜਾ ਰਹੀ, ਤੇ ਪਿਆਰਿਆ ਉਹ ਆਪਾਂ ਕੰਮ ਨਹੀਂ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਦਾਂ ਜੀਵਨ ਦੇ ਵਿੱਚ ਨਿੱਕੀ ਤੋਂ ਨਿੱਕੀ ਝੂਠੀ ਗੱਲ ਕਰਨ ਤੋਂ ਨਾ, ਕਈ ਬਿਨਾਂ ਵਜ੍ਹਾ ਸੁਭਾਅ ਹੁੰਦਾ ਕਈਆਂ ਦਾ, ਉਹ ਚੀਜ਼ ਤੋਂ ਅਸੀਂ ਬਚ ਕੇ ਰਹਿਣਾ ਜੇ ਬਿਹਤਰ ਇਨਸਾਨ ਬਣਨਾ। ਅਗਲੀ ਗੱਲ ਸੁਣੋ, ਚੰਗੀਆਂ ਕਿਤਾਬਾਂ ਹਮੇਸ਼ਾ ਆਪਣੇ ਕੋਲ ਰੱਖੋ ਤੇ ਉਹਨਾਂ ਨੂੰ ਪੜ੍ਹਿਆ ਕਰੋ। ਚੰਗੀਆਂ ਕਿਤਾਬਾਂ, ਵੇਲਾ ਸਮਾਂ ਮਿਲਿਆ ਨਾ, ਐਵੇਂ ਨਿੰਦਿਆ ਚੁਗਲੀ ਕਰੀ ਜਾਣੀ, ਕਦੀ ਉਹਦੇ ਕੱਪੜੇ ਧੋਲੇ, ਕਦੀ ਉਹਦੇ ਧੋਲੇ, ਕਦੀ ਉਹਨੂੰ ਬੁਰਾ ਕਰਤਾ, ਕਦੀ ਉਹਨੂੰ ਕਰਤਾ। ਚੰਗੀਆਂ ਕਿਤਾਬਾਂ ਕੋਲ ਰੱਖੋ ਤੇ ਉਹਨਾਂ ਨੂੰ ਪੜ੍ਹੋ। ਚੰਗੀਆਂ ਕਿਤਾਬਾਂ ਨੂੰ, ਜਿਨ੍ਹਾਂ ਕਿਤਾਬਾਂ ਦੇ ਵਿੱਚੋਂ ਤੁਹਾਨੂੰ ਚੰਗੀ ਨੌਲੇਜ ਮਿਲੇ, ਉਹ ਕਿਤਾਬਾਂ ਪੜ੍ਹੋ। ਜਿਨ੍ਹਾਂ ਕਿਤਾਬਾਂ ਨੂੰ ਪੜ੍ਹਨ ਦੇ ਨਾਲ ਤੁਹਾਡਾ ਜੀਵਨ ਉੱਚਾ ਸੁੱਚਾ ਬਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹੋ ਜਿਹਾ ਲਿਟਰੇਚਰ ਪੜ੍ਹੋ
ਜਿਸ ਲਿਟਰੇਚਰ ਨੂੰ, ਜਿਸ ਕਿਤਾਬ ਨੂੰ ਪੜ੍ਹਨ ਦੇ ਨਾਲ ਤੁਹਾਡਾ ਪਿਆਰ ਆਪਣੇ ਮਾਲਕ ਦੇ ਚਰਨਾਂ ਦੇ ਨਾਲ ਹੋਰ ਵੱਧ ਜਾਵੇ। ਹੈ ਜੀ, ਚੰਗੀਆਂ ਕਿਤਾਬਾਂ ਆਪਣੇ ਕੋਲ ਰੱਖੋ ਤੇ ਉਹਨਾਂ ਨੂੰ ਪੜ੍ਹਿਆ ਕਰੋ। ਤੇ ਅਗਲੀ ਗੱਲ ਸੁਣ ਲਓ, ਜੇ ਚੰਗੇ ਇਨਸਾਨ ਬਣਨਾ ਹੈ ਨਾ ਤੇ ਆਹ ਵੀ ਗੁਣ ਆਪਣੇ ਅੰਦਰ ਰੱਖਿਓ। ਜੇ ਤੁਸੀਂ ਅੱਜ ਕਿਸੇ ਦਾ ਦਿਲ ਦਿਖਾਓਗੇ ਤੇ ਕੱਲ ਕੋਈ ਤੁਹਾਡਾ ਦਿਲ ਵੀ ਦਿਖਾਏਗਾ, ਕਿਉਂਕਿ ਇਹ ਤੇ ਸਿਸਟਮ ਹੈ, ਜਿਹੋ ਜਿਹਾ ਬੀਜੇਗਾ ਵੱਢਣਾ ਤੇ ਉਹੋ ਜਿਹਾ ਹੀ ਪੈਣਾ ਹੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਸ ਕਰਕੇ ਆਪਣੇ ਕਰਮਾਂ ਨੂੰ ਸੁਧਾਰ ਕੇ ਰੱਖੋ। ਕਰਮਾਂ ਨੂੰ ਮੈਂ ਪਿਛਲੇ ਦੀਵਾਨਾਂ 'ਚ ਵੀ ਬੇਨਤੀ ਕੀਤੀ ਸੀ, ਤੇਰਾ ਨਿਤਨੇਮ ਬਹੁਤ ਜ਼ਿਆਦਾ ਹੈ, 5-5 ਘੰਟੇ ਤੇਰਾ ਚੌਂਕੜਾ ਹੈ, ਪਰ ਪਿਆਰਿਆ 5-5 ਘੰਟੇ ਚੌਂਕੜਾ ਮਾਰਨ ਤੋਂ ਬਾਅਦ ਇੰਨੀ ਕੀਤੀ ਕਮਾਈ ਨੂੰ ਤੂੰ ਪਚਾ ਹੀ ਨਹੀਂ ਪਾ ਰਿਹਾ, ਉਲਟੀਆਂ ਕਰੀ ਜਾਂਦਾ। ਉਹ ਥੋੜੀ ਕਰ ਲੈ ਪਰ ਸੰਭਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। 20 ਜਪਜੀ ਸਾਹਿਬ ਦੇ ਕਰਨੇ ਦਿਹਾੜੀ 'ਚ ਕੋਈ ਗਲਤ ਗੱਲ ਨਹੀਂ, ਕਰੋ ਡਟ ਡਟ ਕੇ ਕਰੋ, ਕੋਈ ਗਲਤ ਗੱਲ ਨਹੀਂ। ਪਰ ਪਿਆਰਿਓ, ਜੇ 20 ਪਾਠ ਕਰਕੇ ਅਹੰਕਾਰ ਸਿਰ ਤੇ ਚੜਦਾ ਜਾਣਾ, ਉਹਦੇ ਨਾਲੋਂ ਤੇ ਚੰਗਾ ਭਰਾਵਾ ਤੂੰ 2 ਕਰ ਤੇ ਦੋਵਾਂ ਨੂੰ ਸੰਭਾਲ ਕੇ ਰੱਖ ਲੈ। ਹੈ ਜੀ, ਗੱਲ ਤੇ ਇੰਨੀ ਹੈ। ਕਰਮਾਂ ਨੂੰ ਆਪਣੇ ਸਹੀ ਕਰੋ। ਮੈਂ ਅੱਜ ਤੱਕ ਕਿਸੇ ਵੀ ਕੀਰਤਨ 'ਚ ਇਹ ਗੱਲ ਨਹੀਂ ਕਹੀ ਅਸੀਂ ਸਮਾਜ ਨੂੰ ਸੁਧਾਰਨਾ, ਅਸੀਂ ਕਿਸੇ ਹੋ, ਅਸੀਂ ਤੇ ਮੈਂ ਰੋਜ਼ ਇੱਕੋ ਬੇਨਤੀ, ਆਪਣੇ ਕਰਮਾਂ ਨੂੰ ਸੁਧਾਰੋ, ਆਪਣੇ ਕਰਮ ਚੰਗੇ ਕਰੋ। ਅਸੀਂ ਹਿੰਦੂ, ਸਿੱਖ, ਮੁਸਲਮਾਨ, ਈਸਾਈ ਜੋ ਵੀ ਆ ਬਾਅਦ ਚੋਂ ਆ, ਪਹਿਲੇ ਚੰਗੇ ਬੰਦੇ ਤੇ ਬਣ ਜਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਆਪਣੇ ਕਰਮਾਂ ਨੂੰ ਸੁਧਾਰੀਏ। ਕਰਮਾਂ ਨੂੰ ਅਸੀਂ ਕਰਮਾਂ ਨੂੰ ਸੁਧਾਰਦੇ ਨਹੀਂ, ਬਾਣੀ ਪੜ੍ਹੀ ਜਾਂਦੇ ਆ, ਪੜ੍ਹੀ ਜਾਂਦੇ ਆ, ਪੜ੍ਹੀ ਜਾਂਦੇ ਆ, ਪੜ੍ਹੀ ਜਾਂਦੇ। ਬਾਣੀ ਕਹਿੰਦੀ ਕੀ, ਇੱਕ ਪੁਆਇੰਟ ਵੀ ਉਹਦਾ ਕਮਾਉਂਦੇ ਨਹੀਂ ਆਪਾਂ। ਇਹ ਨਹੀਂ ਕਰਨਾ। ਪਿਆਰ ਨਾ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਜੀਵਨ ਦੇ ਵਿੱਚ ਇਹ 3 ਤਰ੍ਹਾਂ ਦੇ ਬੰਦਿਆਂ ਦੇ ਕੋਲੋਂ ਹਮੇਸ਼ਾ ਬਚ ਕੇ ਰਹਿਣਾ, ਇਹਨਾਂ ਦੇ ਕੋਲੋਂ ਦੂਰੀ ਬਣਾ ਕੇ ਰੱਖਣੀ ਹੈ। 3 ਤਰ੍ਹਾਂ ਦੇ ਬੰਦਿਆਂ ਕੋਲੋਂ, ਕਿਉਂਕਿ ਸੱਚਾਈ ਹੈ, ਜੇ ਸੰਗਤ ਕਰਨੀ ਜ਼ਰੂਰੀ ਹੈ ਨਾ ਤੇ ਪਿਆਰਿਓ, ਕੁਸੰਗ ਤੋਂ ਬਚ ਕੇ ਰਹਿਣਾ ਵੀ ਉਨਾ ਹੀ ਜ਼ਰੂਰੀ ਹੈ। ਕੁਸੰਗ ਕਈ ਵਾਰੀ ਵਿੱਚੋਂ ਹੀ ਮਿਲ ਪੈਂਦਾ। ਉਹ 40 ਸਿੰਘਾਂ ਨੂੰ ਵਿੱਚੋਂ ਹੀ ਮਿਲ ਪਿਆ ਸੀ ਕੁਸੰਗ, ਵਿੱਚੋਂ ਹੀ। ਮਹਾਰਾਜ ਦੇ ਨੇੜੇ ਰਹਿਣ ਵਾਲੇ ਸੀ। ਉਹਨਾਂ ਨੇ ਕਹਿਤਾ, ਮਹਾਰਾਜ ਦੇ ਤੇ ਬੱਚੇ, ਪਰਿਵਾਰ ਸਭ ਕੁਝ ਕੋਲ, ਤੁਸੀਂ ਸਭ ਕੁਝ ਛੱਡ ਕੇ ਬੈਠੇ। ਤੇ ਕੁਸੰਗ ਅੰਦਰੋਂ ਹੀ ਹੋਇਆ ਤੇ ਉਹਨਾਂ ਨੇ ਲਿਖਤਾ, ਮਹਾਰਾਜ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਅੰਦਰੋਂ ਹੀ ਕੁਸੰਗ ਹੋ ਗਿਆ। ਮਹਾਰਾਜ ਦੇ ਨੇੜੇ ਰਹਿਣ ਵਾਲਿਆਂ ਨਹੀਂ ਚੱਕ ਦਿੱਤਾ। ਤੇ ਕਮਾਲ ਦੀ ਗੱਲ ਏ, ਜਦੋਂ ਚੰਗਾ ਸੰਗ ਹੋਇਆ ਮਾਈ ਭਾਗੋ ਜੀ ਦਾ, ਲਿਖਿਆ ਤੇ ਉਹ ਬਿਦਾਵਾ ਕਾਲੀ ਸ਼ਾਹੀ ਦੇ ਨਾਲ, ਤੁਸੀਂ ਸਾਡੇ ਗੁਰੂ ਨੇ, ਅਸੀਂ ਤੁਹਾਡੇ ਸਿੱਖ ਨੇ। ਪਰ ਚੰਗੇ ਸੰਗ ਦਾ ਸਦਕਾ ਜਦੋਂ ਉਹ ਬਿਦਾਵਾ ਪੜਵਾਇਆ, ਲਿਖਿਆ ਕਾਲੀ ਸ਼ਾਹੀ ਨਾਲ, ਪਰ ਜਦੋਂ ਬਿਦਾਵਾ ਪੜਵਾਇਆ ਸ਼ਹੀਦੀਆਂ ਦੇ ਕੇ ਆਪਣੇ ਲਹੂ ਦੀ ਲਾਲ ਸ਼ਾਹੀ ਦੇ ਨਾਲ ਬਿਦਾਵਾ ਪੜਵਾਇਆ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੰਗਤ ਕਰਨੀ ਬੜੀ ਜ਼ਰੂਰੀ, ਪਰ ਕੁਸੰਗ ਤੋਂ ਬਚ ਕੇ ਰਹਿਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ। 3 ਤਰ੍ਹਾਂ ਦੇ ਬੰਦਿਆਂ ਕੋਲੋਂ ਹਮੇਸ਼ਾ ਬਚ ਕੇ ਰਹੋ। ਪਹਿਲੇ, ਜਿਹੜੇ ਹਮੇਸ਼ਾ ਤੁਹਾਡੇ ਤੇ ਸ਼ੱਕ ਕਰਦੇ ਹੋਣ, ਇਹਨੇ ਇਦਾਂ ਕੀਤਾ ਹੋਣਾ, ਕੀਤਾ ਨਹੀਂ, ਉਹਨਾਂ ਨੇ ਆਪਣੇ ਦਿਮਾਗ 'ਚ ਸਟੋਰੀ ਬਣਾ ਲਈ, ਇਹ ਤੇ ਇਦਾਂ ਦਾ ਹੀ ਏ, ਇਹਨੇ ਤੇ ਇਦਾਂ ਕੀਤਾ ਹੋਣਾ। ਦੂਸਰਾ, ਜਿਹੜੇ ਆਪਣਾ ਕੰਮ ਨਿਕਲਣ ਤੋਂ ਬਾਅਦ ਤੁਹਾਨੂੰ ਛੱਡ ਦੇਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨਾਂ ਤੋਂ ਵੀ ਬਚ ਕੇ ਰਹੋ, ਬਚ ਕੇ ਰਹੋ। ਜਿੰਨਾ ਰਹਿ ਸਕਦੇ ਦੂਰੀ ਬਣਾ ਲਓ, ਕੋਈ ਨਹੀਂ। ਸਾਕਤ ਸੰਗ ਨਾ ਕੀਚੀਏ, ਦੂਰੇ ਜਾਈਏ ਭਾਗ, ਦੂਰੋਂ ਹੀ ਭੱਜ ਜਾ। ਜਿਹੜੇ ਕੰਮ ਨਿਕਲਣ ਤੋਂ ਬਾਅਦ ਤੁਹਾਡੀ ਪਿੱਠ ਤੇ ਲੱਤ ਮਾਰ ਜਾਣ। ਮੈਂ ਕਈ ਵਾਰੀ ਕੀਰਤਨ ਵਿੱਚ ਬੇਨਤੀ ਕਰਦਾ, ਕਈ ਜਾਣੇ ਕਹਿੰਦੇ ਜੀ 4 ਇੰਨੇ ਵੀ ਤੁਸੀਂ ਸਟ੍ਰੇਟ ਫਾਰਵਰਡ ਨਾ ਬਣੋ ਕਿ 4 ਬੰਦੇ ਵੀ ਤੁਹਾਡੇ ਕੋਲ ਨਾ ਰਹਿਣ, ਅਖੀਰ ਤੇ ਮੋਢਾ ਦੇਣ ਵਾਸਤੇ ਅਰਥੀ ਨੂੰ। ਉਹ ਮੈਂ ਕਹਿੰਦਾ ਪਿਆਰਿਓ, ਇਹੋ ਜੇ 4 ਨੂੰ ਰੱਖ ਕੇ ਵੀ ਕੀ ਕਰਨਾ ਜੇ, ਜਿਹੜੇ ਤੁਹਾਡੇ ਮੂੰਹ ਤੇ ਕੁਝ ਹੋਰ ਨੇ ਤੇ ਪਿੱਠ ਪਿੱਛੇ ਕੁਝ ਹੋਰ ਨੇ। ਹੈ ਜੀ, ਇਹੋ ਜੇ 4 ਨੂੰ ਰੱਖ ਕੇ ਵੀ ਕੀ ਕਰਨਾ। ਸਾਨੂੰ ਤੇ ਸਾਥ ਚਾਹੀਦਾ ਬਸ ਉਹਦਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਸਾਨੂੰ ਤੇ ਸਾਥ ਚਾਹੀਦਾ ਉਹਦਾ, ਉਹਦੇ ਮਹਾਂਪੁਰਖਾਂ ਦਾ, ਉਹਦੇ ਪਿਆਰਿਆਂ ਦਾ। ਇਸ ਤੋਂ ਇਲਾਵਾ ਇਹੋ ਜਿਹੇ ਬੰਦਿਆਂ ਨੂੰ ਰੱਖ ਕੇ ਅਸੀਂ ਕਰਨਾ ਵੀ ਕੀ ਹੈ ਜੀ। ਅਗਲੀ ਗੱਲ ਸੁਣੋ, 3 ਤਰ੍ਹਾਂ ਦੇ ਬੰਦਿਆਂ ਕੋਲੋਂ ਬਚ ਕੇ ਰਹਿਣਾ। ਮੈਂ 2 ਤਰ੍ਹਾਂ ਦੇ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਹੈ, 2 ਤਰ੍ਹਾਂ ਦੇ ਬੰਦੇ। ਪਹਿਲੇ,
ਜਿਹੜੇ ਤੁਹਾਡੇ ਤੇ ਹਮੇਸ਼ਾ ਸ਼ੱਕ ਕਰਦੇ ਹੋਣ, ਉਹਨਾਂ ਤੋਂ ਵੀ ਬਚ ਕੇ ਰਹਿਣਾ। ਦੂਜੇ ਜਿਹੜੇ ਕੰਮ ਨਿਕਲਣ ਤੋਂ ਬਾਅਦ ਤੁਹਾਡਾ ਸਾਥ ਛੱਡ ਦੇਣ, ਉਹਨਾਂ ਤੋਂ ਵੀ ਬਚ ਕੇ ਰਹੋ। ਤੇ ਤੀਜਾ, ਜਿਹੜੇ ਤੁਹਾਡੇ ਸਾਹਮਣੇ ਦੂਜਿਆਂ ਦੀ ਬੁਰਾਈ ਕਰਦੇ ਹੋਣ, ਉਹਨਾਂ ਤੋਂ ਵੀ ਬਚ ਕੇ ਰਹੋ। ਜਿਹੜੇ ਤੁਹਾਡੇ ਸਾਹਮਣੇ ਦੂਜਿਆਂ ਦੀ ਬੁਰਾਈ ਕਰਦੇ ਨੇ, ਉਹ ਇਦਾਂ ਦਾ ਹੈ, ਉਹ ਇਦਾਂ ਦਾ ਹੈ। ਕਿਉਂਕਿ ਜਿਹੜੇ ਤੁਹਾਡੇ ਸਾਹਮਣੇ ਦੂਜਿਆਂ ਦੀ ਬੁਰਾਈ ਕਰਦੇ, ਤੁਹਾਡੀ ਬੁਰਾਈ ਵੀ ਦੂਜਿਆਂ ਦੇ ਸਾਹਮਣੇ ਜਾ ਕੇ ਜ਼ਰੂਰ ਕਰਦੇ ਹੋਣਗੇ। ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹਿੰਮਤ ਹੋਵੇ ਸਿੱਧਾ ਬੰਦਾ ਗੱਲ ਕਰੇ ਮੂੰਹ ਦੇ ਉੱਤੇ, ਘੁਮਾ ਫਰਾ ਕੇ ਗੱਲਾਂ ਕਿਉਂ ਕਰਨੀਆਂ ਜੀ? ਇਹ ਸਿੱਖ ਦਾ ਜੀਵਨ ਨਹੀਂ। ਜੇ ਕਿਸੇ ਪ੍ਰਤੀ ਕੋਈ ਗੱਲ ਆ ਗਈ, ਸਿੱਧਾ ਉਹਦੇ ਨਾਲ ਗੱਲ ਕਰੋ, ਸਿੱਧਾ ਉਹਦੇ ਨਾਲ ਗੱਲ। ਮੈਂ ਜਿਵੇਂ ਕੱਲ ਕੇ ਪਰਸੋਂ ਹੀ ਬੇਨਤੀ ਕੀਤੀ, ਵਾਇਆ ਗੱਲਾਂ ਸੁਣਨ ਦੀ ਆਦਤ ਨਾ ਪਾਓ, ਸਿੱਧੀ ਉਹਦੇ ਨਾਲ ਗੱਲ ਕਰੋ। ਬਈ ਤੂੰ ਏਦਾਂ ਕੀਤਾ ਤੇ ਆ ਮੇਰਾ ਜਵਾਬ ਹੀ, ਹੁਣ ਤੂੰ ਦੱਸ ਕੀ ਕਹਿਣਾ ਇਹਦੇ ਬਾਰੇ। ਸਿੱਧੀ ਗੱਲ ਕਰੋ, ਮੂੰਹ ਤੇ ਗੱਲ ਕਰੋ, ਸਟ੍ਰੇਟ ਫਾਰਵਰਡ ਗੱਲ ਕਰੋ। 2-4 ਮਿੰਟਾਂ ਲਈ ਭਾਵੇਂ ਅਗਲੇ ਨੂੰ ਉਹ ਗੱਲ ਕੌੜੀ ਲੱਗੇਗੀ, ਪਰ ਬਾਅਦ ਵਿੱਚ ਉਹ ਸੋਚੇਗਾ ਜ਼ਰੂਰ, ਯਾਰ ਮੈਂ ਤੇ ਇਹਦੀਆਂ ਗੱਲਾਂ 100 ਬੰਦਿਆਂ ਨੂੰ ਕੀਤੀਆਂ, ਇਹਨੇ ਉਹਨਾਂ ਨਾਲ ਕਰਨ ਦੀ ਬਜਾਏ ਸਿੱਧੀ ਮੈਨੂੰ ਕੀਤੀ ਇਹ ਗੱਲ। ਉਹ ਸੋਚੇਗਾ ਜ਼ਰੂਰ, ਗੱਲ ਵਿੱਚ ਸੱਚਾਈ ਹੈ। 2-4 ਮਿੰਟ, 10 ਮਿੰਟ, 1-2 ਦਿਨ ਬੁਰੀ ਲੱਗੇਗੀ ਉਹਨੂੰ ਗੱਲ, ਪਰ ਬਾਅਦ ਵਿੱਚ ਕਹੇਗਾ ਨਹੀਂ ਯਾਰ ਬੰਦਾ ਸੱਚਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜਿਹੜੇ ਤੁਹਾਡੇ ਸਾਹਮਣੇ ਦੂਜਿਆਂ ਦੀ ਬੁਰਾਈ ਕਰਦੇ ਨੇ ਨਾ, ਉਹਨਾਂ ਤੋਂ ਵੀ ਬਚ ਕੇ ਰਹੋ। ਕਿਉਂਕਿ ਉਹ ਦੂਜਿਆਂ ਸਾਹਮਣੇ ਤੁਹਾਡੀ ਵੀ ਹਮੇਸ਼ਾ ਗੱਲ ਕਰਦੇ ਹੋਣਗੇ, ਬਣਾ ਕੇ ਸਟੋਰੀਆਂ ਸੁਣਾਉਂਦੇ ਹੋਣਗੇ, ਉਹ ਤੇ ਇਹੋ ਜਿਹਾ ਹੈ, ਉਹ ਤੇ ਇਦਾਂ ਦਾ, ਉਹ ਤੇ ਇਦਾਂ ਦਾ। ਇਹਨਾਂ ਤੋਂ ਵੀ ਅਸੀਂ ਬਚ ਕੇ ਰਹਿਣਾ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ। ਮੇਰਾ ਦਿਲ ਕਰਦਾ ਅੱਜ ਇਹੋ ਜੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂ। ਤੁਸੀਂ ਜਦੋਂ ਸਮਾਪਤੀ ਤੋਂ ਬਾਅਦ ਸ਼ਾਮੀ ਉੱਠ ਕੇ ਜਾਣਾ ਹੈ ਨਾ ਆਪੋ ਆਪਣੇ ਘਰਾਂ 'ਚ, ਇਦਾਂ ਮਹਿਸੂਸ ਹੋਵੇ ਆਇਆ ਤੇ ਮੈਂ ਖਾਲੀ ਸਾਂ, ਪਰ ਜਾ ਮੈਂ ਖਾਲੀ ਨਹੀਂ ਰਿਹਾ, ਬਾਬੇ ਦੇ ਕੋਲੋਂ ਝੋਲੀਆਂ ਭਰਵਾ ਕੇ ਜਾ ਰਿਹਾ। ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਅਸੀਂ ਗੱਲ ਕਰੀਏ, ਇਹ ਤੇ ਹੋ ਗਈ ਆਪਣੇ ਆਪ ਨੂੰ ਸਵਾਰਨ ਦੀ, ਜਿਹੜੀਆਂ ਮੈਂ ਗੱਲਾਂ ਪਹਿਲੇ ਕੀਤੀਆਂ। ਹੁਣ ਅਸੀਂ ਗੱਲ ਕਰਨੀ ਹੈ ਆਪਣੇ ਮੌਲਕ ਦੇ ਉੱਤੇ ਵੱਡੀ ਸ਼ਰਧਾ ਬਣਾਉਣ ਦੀ, ਵੱਡੀ ਸ਼ਰਧਾ ਬਣਾਉਣ ਦੀ। ਸੁਣਿਓ, ਜੇ ਦੁਨੀਆ ਦੇ ਸਾਰੇ ਦਰਵਾਜ਼ੇ ਤੁਹਾਡੇ ਲਈ ਬੰਦ ਹੋ ਜਾਣ ਨਾ, ਸਾਰੇ ਹੀ ਦਰਵਾਜ਼ੇ, ਸਾਰੇ ਰਸਤੇ ਬੰਦ ਹੋ ਗਏ ਨੇ, ਕੋਈ ਤੁਹਾਨੂੰ ਬੁਲਾ ਕੇ ਰਾਜੀ ਨਹੀਂ, ਕੋਈ ਤੁਹਾਡੇ ਨਾਲ ਚੱਲ ਕੇ ਰਾਜੀ ਨਹੀਂ, ਹੋ ਤੁਸੀਂ ਠੀਕ, ਬਿਲਕੁਲ ਹੋ ਤੁਸੀਂ ਠੀਕ, ਬਸ ਆਹ ਚੈੱਕ ਕਰਨਾ ਜ਼ਰੂਰ ਹੈ, ਆਪ ਗਲਤ ਨਹੀਂ ਹੋਣਾ, ਆਪ ਗੁਰਮਤ ਦੇ ਦਾਇਰੇ ਚੋਂ ਬਾਹਰ ਨਹੀਂ ਨਿਕਲਣਾ। ਫਿਰ ਵੀ ਲੋਕੀ ਤੁਹਾਡੇ ਨਾਲ ਨਫ਼ਰਤ ਕਰਨ, ਫਿਰ ਵੀ ਤੁਹਾਡੀ ਨਿੰਦਿਆ ਕਰੀ ਜਾਣ, ਫਿਰ ਵੀ ਤੁਹਾਡੇ ਲਈ ਸਾਰੇ ਬੂਹੇ ਬੰਦ ਹੋ ਜਾਣ, ਇੱਕ ਚੀਜ਼ ਆਪਣੇ ਮਾਈਂਡ ਦੇ ਵਿੱਚ ਪੱਕੇ ਤੌਰ ਤੇ ਫਿੱਟ ਕਰ ਲਓ, ਜੇ ਦੁਨੀਆ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਵੀ ਇੱਕ ਦਰਵਾਜ਼ਾ ਕਦੀ ਵੀ ਬੰਦ ਨਹੀਂ ਜੇ ਹੁੰਦਾ। ਉਹ ਦਰਵਾਜ਼ਾ ਕਿਹਦਾ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਉਹ ਦਰਵਾਜ਼ਾ ਗੁਰੂ ਰਾਮਦਾਸ ਦਾ, ਉਹ ਬੂਹਾ ਬਾਬਾ ਦੀਪ ਸਿੰਘ ਦਾ, ਉਹ ਈਸ਼ਵਰ ਦਾ, ਉਹ ਭਗਵਾਨ ਦਾ, ਉਹ ਵਾਹਿਗੁਰੂ ਜੀ ਦਾ ਬੂਹਾ ਹੈ, ਜਿਹੜਾ ਕਦੀ ਵੀ ਕਿਸੇ ਲਈ ਕਦੀ ਵੀ ਬੰਦ ਨਹੀਂ ਜੇ ਹੁੰਦਾ। ਹੈ ਜੀ। ਐਵੇਂ ਢੇਰੀਆਂ ਨਾ ਢਾਇਆ ਕਰੋ, ਹਾਏ ਕੀ ਹੋ ਗਿਆ, ਹਾਏ ਕੀ ਹੋ ਗਿਆ, ਹਾਏ ਕੀ ਹੋ ਗਿਆ। ਨਹੀਂ ਭਾਈ, ਕੁਝ ਨਹੀਂ ਹੋਇਆ। ਮਾਲਕ ਨਾਲ ਹੈ ਤੇ ਟੈਨਸ਼ਨ ਕਾਦੀ ਹੈ? ਵੱਡਾ ਪਿਓ ਨਾਲ ਹੈ, ਫਿਰ ਦਿਮਾਗ ਤੇ ਬੋਝ ਰੱਖਣ ਦੀ ਲੋੜ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਉਮੀਦ ਵੀ ਹਮੇਸ਼ਾ ਆਪਣੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਕੋਲੋਂ ਰੱਖੋ। ਉਮੀਦ ਵੀ ਬੰਦਿਆਂ ਕੋਲੋਂ ਕਾਹਦੀਆਂ ਉਮੀਦਾਂ? ਬੰਦਿਆਂ ਕੋਲੋਂ ਕਾਹਦੀਆਂ ਉਮੀਦਾਂ ਰੱਖਣੀਆਂ? ਇਹ ਮੈਨੂੰ ਇਹ ਦੇ ਜਾਏਗਾ, ਇਹਨੇ ਮੈਨੂੰ ਇਦਾਂ ਹੈਲਪ ਕਰ ਦੇਣੀ, ਇਹਨੇ ਮੈਨੂੰ ਇਦਾਂ ਕਰ ਦੇਣਾ। ਬੰਦਿਆਂ ਕੋਲੋਂ ਉਮੀਦਾਂ ਨਹੀਂ। ਜਦੋਂ ਬੰਦਿਆਂ ਕੋਲੋਂ ਉਮੀਦਾਂ ਰੱਖਦੇ ਆ ਨਾ, ਫਿਰ ਉਹ ਉਮੀਦਾਂ ਕਦੀ ਵੀ ਖਰੀਆਂ ਨਹੀਂ ਉਤਰਦੀਆਂ ਤੇ ਮਨ ਦੁਖਦਾ। ਉਮੀਦ ਰੱਖੋ, ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ। ਉਮੀਦ ਉਹਦੇ ਨਾਲ, ਆਸ ਵੀ ਉਹਦੀ, ਆਪਣੇ ਮਾਲਕ ਦੀ। ਤੇ ਸੱਚੀ ਗੱਲ ਏ, ਜਦੋਂ ਆਪਣੇ ਮਾਲਕ ਦੀ ਆਸ ਰੱਖਦੇ ਆ, ਮਾਲਕ ਦੇ ਉੱਤੇ ਉਮੀਦ ਰੱਖਦੇ ਆ ਨਾ ਪਿਆਰਿਓ, ਉਹ ਕਦੀ ਵੀ ਸਾਡੀ ਉਮੀਦ ਨੂੰ ਟੁੱਟਣ ਨਹੀਂ ਜੇ ਦਿੰਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਆ ਬਾਪੂ ਦੇ ਭਰੋਸੇ ਦੀ, ਹੁਣ ਮੈਂ ਸ਼ਰਧਾ ਦੀ ਗੱਲ ਕਰ ਰਿਹਾ। ਪਹਿਲੇ ਕੀਤੀ ਆਪਣੇ ਆਪ ਨੂੰ ਸਵਾਰਨ ਦੀ,
ਹੁਣ ਸ਼ਰਧਾ ਦੀ ਗੱਲ ਅਗਲੀ ਸੁਣਿਓ। ਮੇਰਾ ਗੁਰੂ ਰਾਮਦਾਸ ਕਿੱਡਾ ਵੱਡਾ ਹੈ, ਬਾਬਾ ਦੀਪ ਸਿੰਘ ਕਿੱਡਾ ਵੱਡਾ ਹੈ, ਇਸ ਕਰਕੇ ਆਸ ਵੀ ਉਹਦੀ, ਭਰੋਸਾ ਵੀ ਉਹਦਾ, ਉਮੀਦ ਵੀ ਉਹਦੇ ਤੇ ਰੱਖਣੀ ਹੈ। ਸੁਣਿਓ, ਇਹ ਕਿਸੇ ਪਿਆਰ ਵਾਲੇ ਨੇ ਮੈਨੂੰ ਬੋਲ ਭੇਜੇ, ਮੇਰਾ ਬੜਾ ਮਨ ਭਰਿਆ ਤੇ ਮੇਰਾ ਚਿੱਤ ਕਰਦਾ ਤੁਹਾਡੀ ਝੋਲੀ 'ਚ ਬੋਲ ਪਾਵਾਂ, ਕਿਉਂਕਿ ਜੋ ਮੇਰੇ ਕੋਲ ਹੁੰਦਾ ਮੈਂ ਤੁਹਾਡੇ ਤੱਕ ਵੰਡ ਦੇਣਾ। ਤੇ ਸੱਚੀ ਗੱਲ, ਜਦੋਂ ਤੁਹਾਡੇ ਤੱਕ ਇਹ ਗੱਲਾਂ ਪਹੁੰਚਣ ਨਾ, ਆਪਣੇ ਤੱਕ ਨਾ ਰੱਖੋ, ਅੱਗੋਂ ਵੰਡੀ ਜਾਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਰਾਤੀ ਉਹ ਭੈਣ ਜੀ ਦੇਖੇ ਸੀ ਇੱਥੇ ਬੈਠੇ, ਇੱਕ ਜੋ ਮੈਂ ਬੋਲ ਰਿਹਾ ਸੀ ਕਾਪੀ ਦੇ ਉੱਤੇ ਨੋਟ ਕਰਦੇ ਜਾ ਰਹੇ ਸੀ, ਇੱਕ ਚੀਜ਼, ਇੱਕ ਲਫ਼ਜ਼ ਲਿਖੀ ਜਾ ਰਹੇ ਸੀ, ਲਿਖੀ ਜਾ ਰਹੇ। ਮੈਨੂੰ ਖੁਸ਼ੀ ਹੋਈ, ਖੁਸ਼ੀ। ਤੇ ਮੈਂ ਜਦੋਂ ਇਹ ਪਿਆਰ ਵਾਲਿਆਂ ਨੂੰ ਪੁੱਛਦਾ ਕਿਉਂ ਲਿਖਦੇ ਹੋ, ਕਹਿੰਦੇ ਤਾਂ ਕਰਕੇ ਕਿ ਇਹ ਚੰਗੀਆਂ ਗੱਲਾਂ ਸਾਡੇ ਤੱਕ ਨਾ ਰਹਿਣ, ਅਸੀਂ ਭਾਵੇਂ ਸਰੀਰਕ ਤੌਰ ਤੇ ਚਲੇ ਵੀ ਜਾਈਏ, ਬੱਚਿਆਂ ਦੇ ਕੰਮ ਆਉਣੇ ਚੀਜ਼ਾਂ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਹੁਣ ਗੁਰੂ ਰਾਮਦਾਸ ਬਾਪੂ ਦੀਪ ਸਿੰਘ ਦਾ ਸੁਭਾਅ ਸੁਣ ਲਓ। ਇਹ ਮੈਨੂੰ ਬੜਾ ਪਿਆਰਾ ਮੈਸੇਜ ਕਿਸੇ ਨੇ ਭੇਜਿਆ, ਕਹਿੰਦੇ ਮੈਂ ਗੁਰੂ ਦੀ ਸ਼ਰਨ ਵਿੱਚ ਆ ਕੇ ਕਿਹਾ ਮੈਂ ਅਪਰਾਧੀ ਆ, ਤੇ ਅੱਗੋਂ ਮੇਰੇ ਵਾਹਿਗੁਰੂ ਜੀ ਦੀ, ਗੁਰੂ ਰਾਮਦਾਸ ਜੀ ਦੀ, ਬਾਬਾ ਦੀਪ ਸਿੰਘ ਜੀ ਦੀ ਆਵਾਜ਼ ਪਤਾ ਕੀ ਆਈ? ਮੈਂ ਕਿਹਾ ਮੈਂ ਅਪਰਾਧੀ ਆ, ਅਪਰਾਧ ਕਰਨ ਵਾਲਾ। ਤੇ ਅੱਗੋਂ ਗੁਰੂ ਰਾਮਦਾਸ ਮੇਰੇ ਪਰਮੇਸ਼ਰ ਸਾਈਂ ਬਾਬਾ ਦੀਪ ਸਿੰਘ ਜੀ ਬ੍ਰਹਮ ਗਿਆਨੀ ਪਰਮੇਸ਼ਰ ਸਾਈਂ ਪਤਾ ਕੀ ਕਹਿੰਦੇ? ਉਹ ਜੇ ਤੂੰ ਅਪਰਾਧੀ ਏ, ਢਹਿ ਕੇ ਆ ਜਾ, ਮੈਂ ਮਾਫ ਕਰ ਦਿਆਂਗਾ। ਤੂੰ ਢਹਿ ਕੇ ਆ ਜਾ, ਮੈਂ ਮਾਫ ਕਰ ਦਿਆਂਗਾ। ਹਾਂਜੀ, ਮੈਂ ਕਿਹਾ ਮੈਂ ਪਰੇਸ਼ਾਨ ਆ, ਮੈਂ ਬੜਾ ਹੀ ਪਰੇਸ਼ਾਨ ਆ, ਮੈਂ ਬੜਾ ਹੀ ਦੁਖੀ ਆ। ਤੇ ਅੱਗੋਂ ਮੇਰੇ ਗੁਰ ਪਰਮੇਸ਼ਰ ਗੁਰੂ ਰਾਮਦਾਸ ਸਾਈਂ ਬ੍ਰਹਮ ਗਿਆਨੀ ਪਰਮੇਸ਼ਰ ਬਾਬਾ ਦੀਪ ਸਿੰਘ ਸਾਈਂ ਪਤਾ ਕੀ ਕਹਿੰਦੇ? ਜਦੋਂ ਮੈਂ ਕਿਹਾ ਨਾ ਮੈਂ ਪਰੇਸ਼ਾਨ ਆ, ਮੈਂ ਦੁਖੀ ਆ, ਵਾਹਿਗੁਰੂ ਜੀ ਕਹਿੰਦੇ ਉਹ ਪਿਆਰਿਆ ਤੂੰ ਆ ਤੇ ਸਹੀ, ਤੈਨੂੰ ਮੈਂ ਹਰ ਹਾਲ ਦੇ ਵਿੱਚ ਸਾਂਭ ਲਵਾਂਗਾ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੂੰ ਢਹਿ ਕੇ ਆ ਤੇ ਸਹੀ, ਹਰ ਹਾਲ ਦੇ ਵਿੱਚ ਤੈਨੂੰ ਸੰਭਾਲ ਲਵਾਂਗਾ, ਹਰ ਹਾਲ ਦੇ ਵਿੱਚ। ਮੈਂ ਕਿਹਾ ਮੈਂ ਕੱਲਾ ਵਾਂ, ਮੈਂ ਇਕੱਲਾ, ਕੋਈ ਮੇਰਾ ਸਾਥ ਦੇਣ ਵਾਲਾ ਨਹੀਂ ਬਚਿਆ, ਸਾਰੀਆਂ ਧਿਰਾਂ ਮੇਰੀਆਂ ਵਿਰੋਧੀ ਬਣ ਗਈਆਂ ਨੇ। ਪਰ ਬਾਪੂ ਤੈਨੂੰ ਪਤਾ ਮੇਰੇ ਅੰਦਰ ਖੋਟ ਕੋਈ ਨਹੀਂ ਹੈ ਜੀ, ਤੈਨੂੰ ਪਤਾ ਮੇਰੇ ਦਿਲ ਦੀ ਤੂੰ ਜਾਣਦਾ ਹੈ। ਪਰ ਮੈਂ ਕੱਲਾ ਹੋ ਗਿਆ, ਮੈਂ ਕਿਹਾ ਮੈਂ ਕੱਲਾ ਵਾਂ। ਤੇ ਵਾਹਿਗੁਰੂ ਜੀ ਪਤਾ ਕੀ ਕਹਿੰਦੇ? ਤੂੰ ਢਹਿ ਕੇ ਆ ਤੇ ਸਹੀ, ਢਹਿ ਕੇ ਆ ਤੇ ਸਹੀ। ਤੂੰ ਕਹਿਣਾ ਮੈਂ ਕੱਲਾ, ਤੂੰ ਢਹਿ ਕੇ ਆ ਤੇ ਸਹੀ, ਮੈਂ ਕਹਿਣਾ ਹਮੇਸ਼ਾ ਮੈਂ ਤੇਰੇ ਨਾਲ ਹੀ ਆ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਮੈਂ ਹਮੇਸ਼ਾ ਤੇਰੇ ਨਾਲ ਆ, ਤੇਰੇ ਨਾਲ, ਟੈਨਸ਼ਨ ਨਾ ਲੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਮੈਂ ਕਿਹਾ ਜੀ ਮੈਂ ਬੜਾ ਹੀ ਉਦਾਸ ਹਾਂ, ਕਦੀ ਉਧਰੋਂ ਤਾਨੇ ਵੱਜਦੇ, ਕਦੀ ਉਧਰੋਂ ਮਹਿਣੇ ਵੱਜਦੇ, ਮੈਂ ਬੜਾ ਹੀ ਉਦਾਸ ਹਾਂ। ਤੇ ਵਾਹਿਗੁਰੂ ਜੀ ਪਤਾ ਕੀ ਕਹਿੰਦੇ? ਕਹਿਣ ਲੱਗੇ ਪਿਆਰਿਆ ਨਜ਼ਰਾਂ ਚੁੱਕ ਕੇ ਤੇ ਵੇਖ, ਤੂੰ ਕਹਿਣਾ ਮੈਂ ਉਦਾਸ ਹਾਂ, ਨਜ਼ਰਾਂ ਚੁੱਕ ਕੇ ਤੇ ਵੇਖ, ਮੈਂ ਤੇਰੇ ਆਸ ਪਾਸ ਹਾਂ। ਤੂੰ ਕਹਿਣਾ ਮੈਂ ਉਦਾਸ ਹਾਂ, ਉਹ ਨਜ਼ਰਾਂ ਚੁੱਕ ਕੇ ਤੇ ਵੇਖ, ਮੈਂ ਤੇਰੇ ਆਸ ਪਾਸ ਹਾਂ। ਘਬਰਾਉਣ ਦੀ ਨਹੀਂ ਲੋੜ ਬੱਚਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਹਰ ਹਾਲ ਦੇ ਵਿੱਚ ਪੋਜ਼ਿਟਿਵਿਟੀ ਆਪਣੇ ਅੰਦਰ ਰੱਖੋ, ਹਰ ਹਾਲ ਦੇ ਵਿੱਚ ਚੜ੍ਹਦੀ ਕਲਾ 'ਚ ਰਹੋ, ਹਰ ਹਾਲ ਦੇ ਵਿੱਚ ਪਿਆਰਿਓ ਆਪਣੇ ਮਨ ਨੂੰ ਡਿੱਗਣ ਨਾ ਦਿਓ, ਕਿਉਂਕਿ ਲੋਕ ਆਉਣਗੇ ਤੁਹਾਨੂੰ ਸਰੀਰਕ ਤੌਰ ਤੇ ਵੀ ਟੌਰਚਰ ਕਰਨਗੇ, ਮੈਂਟਲੀ ਤੌਰ ਤੇ ਵੀ ਟੌਰਚਰ ਕਰਨਗੇ। ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਬਸ ਉਹਦਾ ਖਹਿੜਾ ਨਹੀਂ ਛੱਡਣਾ, ਆਪਣੇ ਬਾਪੂ ਦਾ ਚਰਨ ਫੜ ਕੇ ਰੱਖਣੇ ਨੇ ਅੰਦਰੋਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂਟਲੀ ਟੌਰਚਰ ਕਰਨ ਵਾਲੇ ਵੀ ਪੈਰਾਂ ਤੇ ਆ ਕੇ ਨਾ ਡਿੱਗਣਗੇ ਤੇ ਜੋ ਮਰਜ਼ੀ ਮੈਨੂੰ ਕਹਿ ਦੇਣ ਹੈ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਤੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਹੁਣ ਮੈਂ ਸ਼ਬਦ ਪੜ੍ਹਨਾ ਹੈ,
ਗੁਰੂ ਨਾਨਕ ਬਾਪੂ ਜੀ ਦੇ ਪਿਆਰੇ ਮਿੱਠੜੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 149 ਨੰਬਰ ਅੰਗ ਦੇ ਉੱਤੇ ਦਰਜ, ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀ ਹੈ। ਸਾਰੀ ਸੰਗਤ ਪਿਆਰ ਦੇ ਵਿੱਚ ਇਹ ਸ਼ਬਦ ਪੜਿਓ। ਇਹ ਸ਼ਬਦ ਸਾਨੂੰ ਕੀ ਸੁਣਿਆ ਦੇ ਰਿਹਾ। ਬਾਪੂ ਜੀ ਮੇਰੇ ਕੋਲੋਂ ਸੇਵਾ ਲੈਣ, ਸਾਰੀ ਸੰਗਤ ਹਾਜ਼ਰੀ ਲਾਇਓ ਜੀ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਬੋਲੋ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਾਰੇ ਨਹੀਂ ਬੋਲੇ, ਬੋਲੋ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬੋਲੋ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਹੋ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਬੋਲੋ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀ ਹੈ। ਸਤਿਗੁਰ ਹੋਏ ਦਇਆਲ
ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ। ਪੜੋ। ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ। ਹੋ ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ। ਹੋ ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ। ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਾਰੇ ਕੀਰਤਨ ਕਰਿਓ। ਸਤਿਗੁਰ ਹੋਏ ਦਇਆਲ ਤਾਂ ਵਾਹ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀ ਹੈ। ਹੋ ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ ਤਾਂ ਨਵ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ। ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈਐ। ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਐ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ।
सतगुर होए दयाल ना कब हो चोरी है। सतगुर होए दयाल ना कब हो चोरी है। सतगुर होए दयाल ता शरधा पूरी है। सतगुर होए दयाल ता शरधा पूरी है। बोलो सारे सतगुर होए दयाल, 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 होए दयाल। हो जा तू मेरे मल है ता क्या मोशंदा, तुद सब किश मैनू सौंपिया जा तेरा बंदा। लक्ष्मी टोटना वही खा खर्च रहंदा, लख 84 मेदनी सब सेव करंदा। ए बैरी मित्र सब कीते आने मंगे मंदा, लेखा कोई न पुछे जा हर बख्शंदा। आनंद पाया सुख पाया मेरे गुरु गोविंदा, सभे का संवारे जा तुद पावंदा। होए दयाल, होए दयाल, होए दयाल, के होए दयाल, सतगुरु होए दयाल, होए दयाल, होए दयाल, होए दयाल। जी जाम गुरु होए मल तने क्या द्वार बदीजै, जाम गुरु होए मल लख बाहे क्या कीजै। जाम गुरु होए बल ज्ञान अर ध्यान अनन पर, जाम गुरु होए बल शब्द साखी सो सच्चे घर। जो गुरु गुरु एहनस जपे, गुरु गुरु जो गुरु 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 गुरु। तन गुरु रामदास जी, धन गुरु रामदास गज के गज के। तन गुरु रामदास जी, धन गुरु रामदास जी। तन बाबा दीप सिंह जी, धन बाबा दीप सिंह जी, तन बाबा दीप सिंह जी, धन बाबा दीप सिंह जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ
ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ। ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਇਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ,
ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।